ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਸਾਡੇ ਨਾਲ ਜੁੜਨਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਬਾਨੋ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ, ਕਲੋਵਾ ਸਤਨਾਮ ਸਿੰਘ ਸ਼ੇਗਿਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁੱਬਾ ਸਿਰੀ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ ਕਰ ਸਕਦੇ ਹੋ 408 272 5200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ ਪੰਜਾਬ ਦੀ। ਪੰਜਾਬ ਦੇ ਕਿਸਾਨ ਆ ਕੇਂਦਰ ਦੇ ਨਾਲ ਸਿੱਧੀ ਲੜਾਈ ਲੜਨਗੇ। ਉਹਦੇ ਤਾਂ ਖੇਤੀਬਾੜੀ ਮੰਤਰਾਲਾ ਜਿਹੜਾ ਹੈਗਾ ਉਹਦੇ ਅਧਿਕਾਰੀਆਂ ਨੇ ਇਹ ਗੱਲ ਹੁਣ ਕਹੀ ਆ ਕਿ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਿਨ੍ਹਾਂ ਦੇ ਨਾਲ ਸਕੱਤਰ ਸੰਜੇ ਅਗਰਵਾਲ ਦੀ ਬੈਠਕ ਦੇ ਦੌਰਾਨ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਿਸਾਨਾਂ ਦੇ ਵੱਲੋਂ ਮੀਟਿੰਗ ਦੇ ਦੌਰਾਨ ਕਿਸੇ ਮੰਤਰੀ ਦੇ ਹਾਜ਼ਰ ਨਾ ਹੋਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਹੋਇਆ ਇਹ ਗੱਲ ਕਹੀ ਕਿ ਮੀਟਿੰਗ ਖੇਤੀਬਾੜੀ ਸਕੱਤਰ ਦੇ ਪੱਧਰ ਤੇ ਹੋਣੀ ਸੀ ਤੇ ਇਹਦੇ ਤੋਂ ਕਿਸਾਨ ਜਾਣੂ ਸੀਗੇ। ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਜੀ ਕਿ ਕਰੀਬ 2 ਘੰਟੇ ਤੱਕ ਚੱਲੀ ਮੀਟਿੰਗ ਦੇ ਦੌਰਾਨ ਕਿਸਾਨਾਂ ਦੀ ਭਲਾਈ ਦੇ ਨਾਲ ਸੰਬੰਧਿਤ ਕਈ ਮੁੱਦਿਆਂ ਦੇ ਬਾਰੇ ਚਰਚਾ ਜਿਹੜੀ ਉਹ ਹੋਈ। ਤੁਸੀਂ ਦੇਖੋ, ਇਹ ਜਿਹੜੀ ਆ ਬੇਇੱਜ਼ਤੀ ਕਰਨ ਵਾਲੀ ਕਿਸਾਨਾਂ ਦੀ ਬਾਰ-ਬਾਰ ਗੱਲ ਕੀਤੀ ਜਾ ਰਹੀ ਹੈ ਜੀ। ਜਦੋਂ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਹੀ ਕੁਝ ਨਹੀਂ ਹੈਗਾ ਤੇ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜੀ ਗੱਲਬਾਤ ਆ ਇਹ ਸਕੱਤਰ ਆਧਾਰ ਦੇ ਉੱਤੇ ਹੋਣੀ। ਖੇਤੀਬਾੜੀ ਜਿਹੜਾ ਸਕੱਤਰ ਆ ਉਹ ਕੀ ਕਰ ਸਕਦਾ ਜੀ ਇਸ ਮਾਮਲੇ ਦੇ ਵਿੱਚ? ਜਾਂ ਤਾਂ ਉਹਨੂੰ ਕਿਸਾਨਾਂ ਦੀਆਂ ਮੰਗਾਂ ਦਾ ਹੀ ਨਹੀਂ ਪਤਾ, ਜਾਂ ਉਹਨੂੰ ਇਹੀ ਨਹੀਂ ਪਤਾ ਵੀ ਇਹ ਇੱਥੇ ਕਿਉਂ ਆਏ ਨੇ, ਜਾਂ ਫਿਰ ਇਹ ਸਿੱਧੀ ਜਿਹੜੀ ਗੱਲ ਸਹੀ ਵੀ ਜਾਪਦੀ ਉਹ ਇਹ ਹੈ ਕਿ ਇਹ ਚੁਸਤ ਚਲਾਕੀ ਆ, ਕਮਲੇ ਜਿਹੜਾ ਜੀ ਉਹ ਬਣਾਉਣ ਵਾਲੀ। ਕਿਸਾਨ ਉਹਨਾਂ ਦੇ ਟਰੈਪ ਦੇ ਵਿੱਚ ਨਹੀਂ ਆਏ, ਇਹ ਚੰਗੀ ਗੱਲ ਜਿਹੜੀ ਦੀ ਉਹ ਰਹੀ। ਉਹ ਹੁਣ ਜਸਟੀਫਾਈ ਕਰ ਰਹੇ ਆ ਇਸ ਗੱਲ ਨੂੰ ਕਿ ਉਹਨਾਂ ਨੂੰ ਪਤਾ ਸੀਗਾ ਕਿ ਉਹਦੇ ਵਿੱਚ ਮੰਤਰੀ ਨੇ ਕਿਸੇ ਨੇ ਨਹੀਂ ਆਉਣਾ। ਇਹ ਗਲਤ ਪ੍ਰਚਾਰ ਜਿਹੜਾ ਵੀ ਕਰ ਰਹੇ ਆ, ਗਲਤ ਪ੍ਰਚਾਰ ਕਦੇ ਉਹ ਤਾਂ ਇਹ ਗੱਲ ਕਹਿ ਰਹੇ ਆ ਕਿ ਅਸੀਂ ਗੱਲਬਾਤ ਕਰਨ ਲਈ ਤਾਂ ਗਏ ਸੀਗੇ ਕਿ ਕੇਂਦਰ ਦੀ ਸਰਕਾਰ ਕਿਤੇ ਇਹ ਨਾ ਆਖੇ ਕਿ ਅਸੀਂ ਦੇਖੋ ਸੱਦੇ ਦੇਈ ਜਾਂਦੇ ਹਾਂ ਤੇ ਇਹ ਗੱਲਬਾਤ ਕਰਨ ਦੇ ਵਾਸਤੇ ਆਉਂਦੇ ਨਹੀਂ। ਉੱਧਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਇੱਕ ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਜਿਹੜੀ ਵਾਰਨਿੰਗ ਸੀ ਉਹ ਵਾਪਸ ਲੈ ਲਈ ਆ ਵੀ ਉਹਨਾਂ ਹੁਣ 19 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਚੱਲ ਰਿਹਾ। ਪਰ ਨਾਲ ਦੀ ਨਾਲ ਸੂਬੇ ਦੇ ਰਾਜਪਾਲ VP ਸਿੰਘ ਬਦਨੌਰ ਨੂੰ ਵਾਰਨਿੰਗ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ ਕਿ ਜੇ ਉਹਨੇ ਪੰਜਾਬ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਕਿਸੇ ਵੀ ਬਿੱਲ ਦੇ ਉੱਤੇ ਸਾਈਨ ਕਰਨ ਤੋਂ ਨਾ ਨੁੱਕਰ ਕੀਤੀ ਤਾਂ ਫਿਰ ਅਗਲੇ ਘਰਾਓ ਦੇ ਵਾਸਤੇ ਉਹ ਤਿਆਰ ਰਹਿਣ। ਕਿਸਾਨ ਜਥੇਬੰਦੀਆਂ ਨੇ ਰੇਲ ਮਾਰਗਾਂ ਤੇ ਲੱਗੇ ਨਾਕੇ 20 ਤਰੀਕ ਤੱਕ ਵਧਾਉਣ, 17 ਅਕਤੂਬਰ ਨੂੰ ਪੰਜਾਬ ਭਰ ਦੇ ਵਿੱਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ, ਭਾਜਪਾ ਦੇ ਪੰਜਾਬ ਵਿਚਲੇ ਆਗੂਆਂ ਦੇ ਘਰੇ ਮੂਹਰੇ ਪ੍ਰਦਰਸ਼ਨ ਵਧਾਉਣ, ਤਹਿਸੀਲ ਤੇ ਜ਼ਿਲ੍ਹਾ ਪੱਧਰੀ ਆਗੂਆਂ ਦਾ ਘਿਰਾਓ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਜਪਾ ਆਗੂ ਜਿਹੜੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਬਿੱਲਾਂ ਦੇ ਪੱਖਾਂ 'ਚ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾਣਗੀਆਂ। ਕਿਸਾਨਾਂ ਨੇ ਪੰਜਾਬ ਸਰਕਾਰ ਦਾ ਰੁਖ ਦੇਖਣ ਲਈ ਵਿਧਾਨ ਸਭਾ ਦੇ ਸੈਸ਼ਨ ਤੇ ਟੇਕ ਰੱਖੀ ਹੋਈ ਹੈ। ਮੀਟਿੰਗ ਤੋਂ ਬਾਅਦ ਜਿਹੜਾ ਜੀ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਉਹਨੇ ਔਰ ਬਾਕੀ ਜਿਹੜੀਆਂ ਇਹਨਾਂ ਦੇ ਨਾਲ ਜਥੇਬੰਦੀਆਂ ਨੇ 29 ਉਹਨਾਂ ਨੇ ਇਹ ਗੱਲ ਕਹੀ ਕਿ ਮੋਦੀ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਸਲੂਕ ਕੀਤਾ ਗਿਆ ਉਹਨੇ ਕਿਸਾਨਾਂ ਦੇ ਵਿੱਚ ਰੋਹ ਜਿਹੜਾ ਉਹ ਹੋਰ ਵਧਾਤਾ। ਔਰ ਇਹ ਵੀ ਇਸ ਲਈ ਜਥੇਬੰਦੀਆਂ ਨੇ ਅੰਦੋਲਨ ਨੂੰ ਵਧਾਉਣ, ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਤੇਜ਼ ਕਰਨ ਦਾ ਜਿਹੜਾ ਉਹ ਫੈਸਲਾ ਲਿਆ। ਇਹ ਵੀ ਆਖਿਆ ਕਿ ਅਸੀਂ ਦਿੱਲੀ ਘੇਰਾਂਗੇ। ਔਰ ਦੂਜਾ ਅਹਿਮ ਫੈਸਲਾ ਜਿਹੜਾ ਇਹਦੇ ਵਿੱਚ ਇਹ ਕੀਤਾ ਗਿਆ ਕਿ ਹੁਣ ਅਸੀਂ ਦਿੱਲੀ ਗੱਲਬਾਤ ਕਰਨ ਵਾਸਤੇ ਨਹੀਂ ਜਾਣਾ। ਜੇ ਦਿੱਲੀ ਨੇ ਗੱਲਬਾਤ ਕਰਨੀ ਹੈ ਤਾਂ ਉਹ ਪੰਜਾਬ ਆਵੇ। ਉਹਨਾਂ ਕਿਹਾ ਕਿ ਦਿੱਲੀ ਅਸੀਂ ਜਾਵਾਂਗੇ ਪਰ ਦਿੱਲੀ ਘੇਰਨ ਲਈ ਜਾਵਾਂਗੇ, ਨਾ ਕਿ ਕਿਸੇ ਕਿਸਮ ਦੀ ਕੋਈ ਗੱਲਬਾਤ ਕਰਨ ਲਈ। ਇਹ ਸਿੱਧਾ ਟਕਰਾਅ ਜਿਹੜਾ ਜੀ ਉਹ ਕਿਸਾਨ ਜਥੇਬੰਦੀਆਂ ਤੇ ਦਿੱਲੀ ਦੇ ਵਿਚਾਲੇ ਹੋ ਗਿਆ। ਬਿਨਾਂ ਕਿਸੇ ਸ਼ੱਕ ਦੇ ਆਉਂਦੇ ਸੋਮਵਾਰ ਤੇ ਨਿਗਾਹ ਵਿਧਾਨ ਸਭਾ ਦੇ ਸੈਸ਼ਨ ਦੇ ਉੱਤੇ ਰਹੂਗੀ ਕਿ ਵਿਧਾਨ ਸਭਾ ਦੇ ਵਿੱਚ ਕੀ ਪੇਸ਼ ਕੀਤਾ ਜਾਂਦਾ, ਕੀ ਪਾਸ ਕੀਤਾ ਜਾਂਦਾ, ਉਹਦਾ ਇੰਪੈਕਟ ਜਿਹੜਾ ਜੀ ਉਹ ਕੀ ਹੋਊਗਾ, ਇਹ ਵੇਖਣਾ ਹੋਊਗਾ ਜੀ। ਦੇਖੋ, ਜਿੰਨਾ ਇਹ ਕੌਨਫੀਡੈਂਸ਼ੀਅਲ ਰਹੂਗਾ ਓਨਾ ਇਹ ਸਟਰੋਂਗ ਆ ਸਕਦਾ ਹੈ ਕਿ ਕੀ ਲਿਆਂਦਾ ਜਾਊਗਾ। ਉਮੀਦ ਕੀਤੀ ਜਾ ਸਕਦੀ ਹੈ ਕਿ ਇਹਦੇ ਵਿੱਚ ਕੁਝ ਸਖਤ ਜਿਹੜੀਆਂ ਮੱਦਾਂ ਨੇ ਉਹ ਸ਼ਾਮਲ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਕਿ ਚੈਲੰਜ ਨਾ ਕੀਤਾ
ਬਿਲਕੁਲ 19 ਤਰੀਕ ਆਉਣ ਵਾਲੀ ਆ, ਦੇਖਦੇ ਕੀ ਕਰਦੇ ਆ। ਤੇ ਅੱਗੇ ਭਾਜਪਾਈਆਂ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਥਾਂ ਥਾਂ ਤੇ ਤਾਂ ਘਿਰਾਓ ਹੋ ਰਿਹਾ, ਤੇ ਹੁਣ ਇਹਨਾਂ ਦਾ ਬਾਹਰ ਨਿਕਲਣਾ ਵੀ ਔਖਾ ਹੋਇਆ। ਦੇਖੋ ਕਿ ਜਿਹੜੀ ਸਿਮਰਤੀ ਇਰਾਨੀ ਹੈ, ਉਹਦਾ ਕੀ ਆਧਾਰ ਹੈ ਜੀ ਪੰਜਾਬ ਦੇ ਵਿੱਚ? ਸਿਫਰ। ਅਸਲ ਬਹੁਤੇ ਥਾਵਾਂ ਦੇ ਉੱਤੇ ਉਹਨੂੰ ਜਾਣਦਾ ਵੀ ਨਹੀਂ ਹੋਣਾ ਵੀ ਇਹ ਕੌਣ ਹੈ। ਉਹਦੀ ਵਰਚੁਅਲ ਜਿਹੜੀ ਹੈ ਜੀ ਉਹ ਮੀਟਿੰਗ ਕਰਵਾਈ ਜਾ ਰਹੀ। ਇਹ ਹਾਲਾਤ ਭਾਜਪਾ ਦੇ ਬਣ ਗਏ ਜੀ। ਮਤਲਬ ਕਿ ਜਿਹੜਾ ਵੀ ਹੈ ਭਾਜਪਾਈ ਆਗੂ ਉਹਨੂੰ ਝੋਕ ਦਿਓ ਇਸ ਵੇਲੇ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਨੇ। ਉਹ ਉੱਤੋਂ ਜਿਹੜਾ ਪ੍ਰੈਸ਼ਰ ਹਾਈ ਕਮਾਂਡ ਦਾ ਪੈ ਰਿਹਾ ਇਹਨਾਂ ਦੇ ਉੱਤੇ ਵਰਚੁਅਲ ਰੈਲੀਆਂ ਦਾ, ਉਹਦੇ ਵਿੱਚ ਬੁਖਲਾਏ ਹੋਏ ਭਾਜਪਾਈਏ ਜਿਹੜੇ ਹੈ ਜੀ ਉਹ ਕੁਛ ਦਾ ਕੁਛ ਜਿਹੜਾ ਉਹ ਬੋਲ ਰਹੇ ਆ। ਸਿਮਰਤੀ ਇਰਾਨੀ ਇੱਥੇ ਬਠਿੰਡੇ ਦੇ ਵਿੱਚ ਵਰਚੁਅਲ ਮੀਟਿੰਗ ਕਰਕੇ ਲੋਕਾਂ ਨੂੰ ਸਮਝਾ ਰਹੀ ਸੀ, ਕਿਸਾਨਾਂ ਨੂੰ ਜਿਹੜੇ ਕਹਿੰਦੇ ਆ ਵੀ ਕਿਸਾਨਾਂ ਨੂੰ, ਕਿਸਾਨ ਤਾਂ ਉਹਦੇ ਵਿੱਚ ਜਾਂਦਾ ਕੋਈ ਨਹੀਂ। ਇਹਨਾਂ ਦੀ ਵਰਚੁਅਲ ਮੀਟਿੰਗ ਦੇ ਵਿੱਚ ਇੱਕ ਸਿੰਗਲ ਕਿਸਾਨ ਵੀ ਜਿਹੜਾ ਜੀ ਉਹ ਵਿਖਾ ਦਿਓ। ਉਹ ਵਿਚਾਰੇ ਜਿਹੜੇ ਪੱਲੇਦਾਰ ਨੇ ਉਹਨਾਂ ਨੂੰ ਦਿਹਾੜੀ ਤੇ ਲਿਆ ਕੇ ਬਿਠਾ ਲੈਂਦੇ ਆ। ਜਿੱਥੇ ਬਿਠਾਉਂਦੇ ਆ ਕਿਸਾਨਾਂ ਨੂੰ ਲੱਗ ਜਾਂਦਾ ਜੀ ਪਤਾ, ਔਰ ਮਿੰਟੋ ਮਿੰਟੀ ਉਹ ਦੜੰਗੇ ਮਾਰ ਕੇ ਉੱਥੇ ਪਹੁੰਚ ਜਾਂਦੇ ਆ। ਇੱਕ ਇੱਕ ਭਾਜਪਾ ਵਰਕਰ ਦੇ ਦੁਆਲੇ ਤੁਸੀਂ ਕਹ ਲਓ 10-10 ਬੰਦੇ, 12-12 ਬੰਦੇ ਜਿਹੜੇ ਵੀ ਉਹ ਹੋ ਜਾਂਦੇ ਆ, ਔਰ ਫਿਰ ਉੱਥੋਂ ਵਰਚੁਅਲ ਮੀਟਿੰਗ ਵਿੱਚ ਬੰਦ ਕਰਕੇ ਖਤਮ ਕਰਕੇ ਗਾਂਹ ਤੁਰ ਪੈਂਦੇ ਆ। ਜਿਹੜੀ ਉੱਥੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਉਹ ਪਹੁੰਚ ਗਏ, ਔਰ ਉਹਨਾਂ ਨੇ ਇਸ ਉਹਦੀ ਜਿਹੜੀ ਮੀਟਿੰਗ ਸੀਗੀ ਸਿਮਰਤੀ ਇਰਾਨੀ ਦੀ, ਉਹਦਾ ਵਿਰੋਧ ਕੀਤਾ। ਉਧਰ ਜਿਹੜਾ ਵਿਜੇ ਸਾਂਪਲਾ ਹੈ ਉਹ ਜਾ ਰਿਹਾ ਸੀਗਾ ਜੀ ਇੱਧਰ ਫਾਜ਼ਿਲਕਾ ਵਾਲੀ ਸਾਈਡ ਤੇ। ਕਹਿੰਦੇ ਉੱਥੇ ਇੱਕ ਵਿਅਕਤੀ ਦੀ ਜਬਰੀ ਕੁੱਟਮਾਰ ਜਿਹੜੀ ਉਹ, ਔਰ ਇਹ ਦਲਿਤ ਨੌਜਵਾਨ ਸੀਗਾ, ਉਹਨੂੰ ਮਿਲਣ ਦੇ ਵਾਸਤੇ ਜਿਹੜਾ ਜਾ ਰਿਹਾ ਸੀਗਾ ਮੁਕਤਸਰ ਅਬੋਹਰ ਰੋਡ ਦੇ। ਕਿਸਾਨਾਂ ਨੂੰ ਪਤਾ ਲੱਗਿਆ ਵੀ ਇੱਧਰ ਨੂੰ ਨੇਤਾ ਜੀ ਆ ਰਹੇ ਆ, ਉਹਨਾਂ ਨੇ ਫਿਰ ਘੇਰ ਲਏ ਜੀ, ਔਰ ਉਹਨਾਂ ਦੀ ਸੁਰੱਖਿਆ ਗਾਰਡ ਮੌਜੂਦ ਸੀਗੇ। ਪਰ ਕਿਸਾਨਾਂ ਦੇ ਗੁੱਸੇ ਮੂਹਰੇ ਪੁਲਿਸ 3-4 ਜਣਿਆਂ ਨੂੰ ਕੌਣ ਜਿਹੜਾ ਜੀ ਉਹ ਪੁੱਛਦਾ, ਜਦੋਂ 1000-1500 ਬੰਦਾ ਆ ਕੇ ਜਿਹੜਾ ਜੀ ਉਹ ਖੜਾ ਹੋ ਜੇ। ਉਹਨਾਂ ਨੇ ਰਾਹ ਰੋਕ ਲਿਆ, ਇਹ ਕਹਿਤਾ ਕਿ ਅੱਗੇ ਕਿਤੇ ਨਹੀਂ ਜਾਣ ਦੇਣਾ, ਬੰਦ ਹੈ ਅਗਲਾ ਜਿਹੜਾ ਜੀ ਉਹ ਰਾਹ। ਸਾਂਪਲਾ ਤੇ ਉਹਦੇ ਸਾਥੀ ਜਿਹੜੇ ਸੀ ਉੱਥੇ ਧਰਨੇ ਦੇ ਉੱਤੇ ਬਹਿ ਗਏ ਕਿ ਅਸੀਂ ਤਾਂ ਅੱਗੇ ਜਾਣਾ। ਪੁਲਿਸ ਨੇ ਮਸੀਂ ਉਹਨਾਂ ਨੂੰ ਚੁੱਕ ਕੇ ਜਿਹੜਾ ਜੀ ਉਹ ਫਰੀਦਕੋਟ ਤੇ ਮੁਕਤਸਰ ਜ਼ਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਲਿਜਾ ਕੇ ਛੱਡ ਦਿੱਤਾ ਕਿ ਜਾਓ ਹੁਣ ਵਾਪਸ ਜਿਹੜਾ ਪਿਛਾਂਹ ਨੂੰ ਮੁੜ ਜਾਓ। ਉਹਨਾਂ ਨੂੰ ਜਾਣ ਨਹੀਂ ਕਿਸੇ ਪਾਸੇ ਜਿਹੜਾ ਦਿੱਤਾ। ਵਿਜੇ ਸਾਂਪਲਾ ਨੂੰ ਰਸਤੇ ਚੋਂ ਮੁੜਨਾ ਪਿਆ। ਉਹਦੀ ਫੇਰੀ ਸੰਬੰਧੀ ਅਗਾਊਂ ਖਬਰ ਜਿਹੜੀ ਹੈ ਜੀ ਉਹ ਮਿਲ ਗਈ। ਖਬਰ ਜਿਹੜੀ ਆ ਉਹ ਕਿਸਾਨਾਂ ਨੂੰ ਵੀ ਪਹੁੰਚ ਜਾਂਦੀ ਹੈ ਕਿ ਫਲਾਨੀ ਜਗ੍ਹਾ ਦੇ ਉੱਤੇ ਅੱਜ ਭਾਜਪਾਈ ਜਿਹੜਾ ਜੀ ਉਹ ਆ ਗਿਆ। ਕਿਸਾਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਕੋਈ ਵਰਚੁਅਲ ਮੀਟਿੰਗ, ਕੋਈ ਵੀ ਭਾਜਪਾਈ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਨਾ ਕਰਨ। ਜਿੱਥੇ ਵੀ ਕਰਨਗੇ ਉਹਨਾਂ ਨੂੰ ਜਾ ਕੇ ਜਿਹੜਾ ਜੀ ਉਹ ਘੇਰਿਆ ਜਾਵੇ। ਹੁਣ ਜਿਹੜੇ ਪੰਜਾਬ ਭਾਜਪਾਈਏ ਨੇ ਉਹ ਫਸ ਗਏ ਦੋ ਪਾਸੇ। ਹਾਈ ਕਮਾਂਡ ਜਿਹੜੀ ਆ ਉਹ ਡੰਡਾ ਚੁੱਕੀ ਫਿਰਦੀ ਹੈ ਇਹਨਾਂ ਦੇ ਦੁਆਲੇ ਕਿ ਤੁਸੀਂ ਬਾਹਰ ਨਿਕਲੋ, ਬਾਹਰ ਨਿਕਲ ਕੇ ਤੁਸੀਂ ਸਮਝਾਓ ਕਿਸਾਨਾਂ ਨੂੰ ਇਹਨਾਂ ਬਿੱਲਾਂ ਦੇ ਬਾਰੇ ਦੇ ਵਿੱਚ। ਹੁਣ ਉਹ ਬੈਠੇ ਆ ਉੱਥੇ ਏਸੀ ਕਮਰਿਆਂ ਦੇ ਵਿੱਚ ਦਿੱਲੀ। ਇੱਥੇ ਗਰਾਊਂਡ ਰਿਐਲਿਟੀ ਉਹ ਤੁਹਾਨੂੰ ਨਹੀਂ ਪਤਾ ਕਿ ਇੱਥੇ ਤੁਸੀਂ ਸਮਝਾਉਣ ਦੀ ਗੱਲ ਜਿਹੜੀ ਦੀ ਉਹ ਕਰਦੇ ਹੋ, ਇੱਥੇ ਵੜਨ ਨਹੀਂ ਦੇ ਰਿਹਾ ਕੋਈ। ਔਰ ਜਿਹੜੇ ਕਿਸਾਨ ਇੰਨੇ ਗੁੱਸੇ ਦੇ ਵਿੱਚ ਨੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਜਿੱਥੇ ਵੀ ਹੈ ਉਹ ਉੱਥੇ ਝੱਟ ਦੇਣੀ 10 ਮਿੰਟਾਂ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਜਾਂਦੇ। ਹੁਣ 10 ਮਿੰਟਾਂ ਦੇ ਵਿੱਚ ਕੋਈ ਵਰਚੁਅਲ ਰੈਲੀ ਜਿਹੜੀ ਜੀ ਉਹ ਕੀ ਕਰ ਲੂਗਾ? ਉਨੇ ਚਿਰ ਨੂੰ ਤਾਂ TV 2 ਵੀ ਸੈੱਟ ਕਰਦੇ ਆ, ਜਿੰਨੇ ਚਿਰ ਨੂੰ ਇਹ ਜਿਹੜਾ ਜੀ ਉਹ ਪਹੁੰਚ ਜਾਂਦੇ ਆ। ਇੱਥੇ ਪ੍ਰੈਸ਼ਰ, ਅੰਡਰ ਪ੍ਰੈਸ਼ਰ ਨੇ ਇਸ ਵੇਲੇ ਪੰਜਾਬ ਭਾਜਪਾਈਏ ਕਿ ਕਰਨ ਤਾਂ ਕੀ ਕਰਨ। ਹਾਈ ਕਮਾਂਡ ਦੀ ਮੋੜ ਨਹੀਂ ਸਕਦੇ। ਹਾਈ ਕਮਾਂਡ ਨੂੰ ਕਿਵੇਂ ਕਹਿ ਸਕਦੇ ਆ ਕਿ ਅਸੀਂ ਵਰਚੁਅਲ ਰੈਲੀਆਂ ਨਹੀਂ ਕਰਨੀਆਂ ਜਾਂ ਇੱਥੇ ਸਾਨੂੰ ਕਿਸਾਨ ਜਿਹੜਾ ਵੀ ਉਹ ਵੜਨ ਨਹੀਂ ਦੇ ਰਹੇ। ਉਹਨਾਂ ਨੂੰ ਇਹ ਲੱਗਦਾ ਕਿ ਇਹ ਸਮਾਂ ਉਹ ਆ ਜਦੋਂ ਅਸੀਂ ਹਾਈ ਕਮਾਂਡ ਦੇ ਮੂਹਰੇ ਆਪਣੇ ਚੰਗੇ ਨੰਬਰ ਬਣਾ ਸਕਦੇ ਹਾਂ ਔਰ 22 ਦੀਆਂ ਇਲੈਕਸ਼ਨਾਂ ਦੇ ਵਿੱਚ ਆਪਣੇ ਆਪ ਨੂੰ ਵੱਡਾ ਨੇਤਾ ਸਾਬਤ ਕਰ ਸਕਦੇ ਹਾਂ। ਪਰ ਇੱਕ ਗੱਲ ਜਿਹੜੀ ਸੱਚੀ ਪੁੱਛੋ ਤਾਂ ਤੁਸੀਂ ਕਹ ਲਓ ਇਹ ਭੂੰਡਾਂ ਦੀ ਖੱਖਰ ਜਿਹੜੀ ਛੇੜ ਲਈ, ਉਹਨੇ ਕਿੱਥੇ ਜਿਹੜਾ ਜੀ ਇਹਨਾਂ ਨੂੰ ਟਿਕਣ ਦੇਣਾ। ਪੰਗਾ ਜਿਹੜਾ ਉਹ ਗਲਤ ਜਗ੍ਹਾ ਦੇ ਉੱਤੇ ਲੈ ਲਿਆ। ਗੱਡੀਆਂ ਚੁੱਕ ਕੇ ਵਿਚਾਰੇ ਸਵੇਰੇ ਤੁਰਦੇ ਆ ਤੇ ਦੁਪਹਿਰ ਤੱਕ ਰਾਹ ਦੇ ਵਿੱਚੋਂ ਹੀ ਮੋੜ ਦਿੱਤੇ ਜਾਂਦੇ ਆ। ਮੁੜ ਕੇ ਫਿਰ ਅਗਲੇ ਦਿਨ ਦਾ ਜਿਹੜਾ ਜੀ ਉਹ ਪ੍ਰੋਗਰਾਮ ਬਣਾਉਂਦੇ ਪਏ ਜੀ। ਤੇ ਅੱਗੇ ਪੰਜਾਬ ਦੀ ਹੀ ਗੱਲ ਕਰੀਏ ਤੇ ਕਿਸਾਨਾਂ ਦੇ 150 ਜਗ੍ਹਾ ਤੇ ਧਰਨੇ ਜਾਰੀ ਹੈ। ਦੇਖੋ ਜੀ, ਵੱਖ-ਵੱਖ ਥਾਵਾਂ ਦੇ ਉੱਤੇ ਕੋਈ 150 ਦੇ ਕਰੀਬ ਇਹ ਧਰਨੇ ਪੰਜਾਬ ਦੇ ਵਿੱਚ ਇਸ ਵੇਲੇ ਜਾਰੀ ਨੇ। ਇਹ ਬਿਨਾਂ ਕਿਸੇ ਸ਼ੱਕ ਦੇ ਤਾਂ ਰੇਲ ਟਰੈਕ ਨੇ, ਭਾਜਪਾ ਆਗੂਆਂ ਦੇ ਘਰ ਨੇ, ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣੇ ਨੇ, ਟੋਲ ਪਲਾਜ਼ੇ ਨੇ ਜਿੱਥੇ ਇਹ ਧਰਨੇ ਜਿਹੜੇ ਵੀ ਉਹ ਜਾਰੀ ਨੇ। ਅੰਬਾਲੇ ਦੇ ਵਿੱਚ ਵੀ ਕੱਲ ਕਾਫੀ ਵੱਡਾ ਜਿਹੜੀ ਵੀ ਉਹ ਟਰੈਕਟਰ ਰੈਲੀ ਕਿਸਾਨਾਂ ਨੇ ਉਹ ਕੱਢੀ
ਉੱਥੇ ਭਾਜਪਾ ਵਾਲੇ ਵੀ ਇੱਕ ਟਰੈਕਟਰ ਰੈਲੀ ਜਿਹੜੀ ਜੀ ਉਹ ਕੱਢ ਰਹੇ ਸੀਗੇ। ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਵਿਰੋਧ ਕੀਤਾ ਗਿਆ ਭਾਜਪਾਈਆਂ ਦੀ ਟਰੈਕਟਰ ਰੈਲੀ ਆ। ਟਰੈਕਟਰ ਸਵਾਰ ਭਾਜਪਾ ਸਮਰਥਕ ਭਰਤ ਸਿੰਘ ਸੀਗਾ 72 ਸਾਲਾਂ ਦਾ, ਉਹਦੀ ਮੌਤ ਹੋ ਗਈ। ਇਹ ਕਿਹਾ ਗਿਆ ਕਿ ਉਹਨੂੰ ਟਰੈਕਟਰ ਥੱਲੇ ਦਿੱਤਾ, ਜਦੋਂ ਕਿ ਕੁਛ ਇਹ ਕਿਹਾ ਜਾ ਰਿਹਾ ਕਿ ਉਹਦੀ ਮੌਤ ਜਿਹੜੀ ਆ ਉਹ ਦਿਲ ਦਾ ਦੌਰਾ ਪੈਣ ਕਰਕੇ ਜਿਹੜੀ ਆ ਉਹ ਹੋਈ। ਇਹ ਅੰਬਾਲੇ ਦੇ ਵਿੱਚ ਕੱਲ੍ਹ ਜਿਹੜਾ ਜੀ ਹੋਇਆ। ਉਸ ਤੱਕ ਪੰਜਾਬ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਰੋਹ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ। ਥਾਂ ਥਾਂ ਦੇ ਉੱਤੇ ਜਿਹੜਾ ਇਹ ਗਿਣਤੀ ਹੈ, ਕਿਉਂਕਿ ਜਿਸ ਕਿਸਮ ਦੇ ਨਾਲ ਝੋਨੇ ਦੀ ਕਟਾਈ ਹੋ ਰਹੀ ਹੈ, ਵੈਸੇ ਕੰਬਾਈਨਾਂ ਕੱਟਦੀਆਂ ਨਹੀਂ ਝੋਨਾ, ਕੁਛ ਘਰ ਦੇ ਜਿਹੜੇ ਮੈਂਬਰ ਨੇ ਉਹ ਉਧਰ ਲੱਗੇ ਨੇ ਝੋਨੇ ਵਾਲੀ ਸਾਈਡ ਦੇ। ਕਿਸੇ ਜਗ੍ਹਾ ਦੇ ਉੱਤੇ ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜੇ ਇਹ ਲੋਕਾਂ ਦਾ ਇਕੱਠ ਆ, ਕਿਸਾਨਾਂ ਦਾ ਇਕੱਠ ਆ, ਉਹ ਘੱਟ ਨਹੀਂ ਰਿਹਾ, ਉਹ ਹੋਰ ਜ਼ਿਆਦਾ ਹੋ ਰਿਹਾ। ਪਿੰਡਾਂ ਦੇ ਵਿੱਚੋਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇੱਦਾਂ ਦਾ ਮੈਸੇਜ ਨਾ ਜਾਵੇ ਕਿ ਇੱਥੇ ਰੋਹ ਘੱਟ ਗਿਆ, ਲੋਕਾਂ ਦਾ ਪ੍ਰਦਰਸ਼ਨ ਜਿਹੜਾ ਜੀ ਉਹ ਘੱਟ ਗਿਆ। ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਬਜ਼ੁਰਗ ਖਾਸ ਤੌਰ ਦੇ ਉੱਤੇ ਜਿਹੜੇ ਉਹ ਇਹਨਾਂ ਧਰਨਿਆਂ ਦੇ ਵਿੱਚ ਆ ਰਹੇ ਆ। ਤੇ ਮੈਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਝੋਨੇ ਦੀ ਕਟਾਈ ਵੀ ਜਿਹੜੀ ਜੀ ਉਹ ਜਾਰੀ ਹੈ। ਉੱਥੇ ਜਿਹੜੇ ਪਿੰਡਾਂ ਦੇ ਲੋਕ ਨੇ ਜੀ ਉਹ ਨੌਜਵਾਨ ਜਿਹੜੇ ਨੇ ਉਹ ਟਰਾਲੀਆਂ ਵਗੈਰਾ ਝੋਨੇ ਦੀਆਂ ਭਰ ਕੇ ਮੰਡੀਆਂ ਦੇ ਵਿੱਚ ਲਿਆ ਰਹੇ ਆ। ਸਰਕਾਰ ਨੂੰ ਆਸ ਜਿਹੜੀ ਹੈ ਨਾ ਜੀ ਉਹ ਇੱਕੋ ਗੱਲ ਸੀ, ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਵੀ ਇਹ ਤਾਂ ਥੋੜੇ ਦਿਨਾਂ ਦੀ ਖੇਡ ਹੈ। ਉਸ ਤੋਂ ਬਾਅਦ ਉਹਨਾਂ ਨੂੰ ਇਹ ਸੀਗਾ ਵੀ ਸ਼ੁਰੂ ਹੋ ਜਾਣੀ ਝੋਨੇ ਦੀ ਕਟਾਈ, ਇਹ ਸਾਰੇ ਝੋਨੇ ਵੱਲ ਚਲੇ ਜਾਣੇ ਆ ਤੇ ਫਿਰ ਇਹ ਕਣਕ ਬੀਜਣ ਵੱਲ ਨੂੰ ਜਿਹੜਾ ਜੀ ਉੱਤਰ ਪਾਣੇ ਆ ਤੇ ਆਪੇ ਜਿਹੜਾ ਸੰਘਰਸ਼ ਹੈ ਮੱਠਾ ਪੈ ਜਾਣਾ। ਸੰਘਰਸ਼ ਮੱਠਾ ਨਹੀਂ ਜਿਹੜਾ ਜੀ ਉਹ ਪੈ ਰਿਹਾ, ਬਲਕਿ ਡੇ ਬਾਈ ਡੇ ਤੁਸੀਂ ਇਹ ਕਹੋ ਕਿ ਇਹ ਹੋਰ ਤੇਜ਼ ਹੁੰਦਾ ਜਿਹੜਾ ਉਹ ਤੁਰਿਆ ਜਾ ਰਿਹਾ। ਜੇ ਗਿਣਤੀ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਵੇਖੀਏ, ਜੋਸ਼ ਦੀ ਜਿੱਥੋਂ ਤੱਕ ਗੱਲ ਹੈ, ਜੋਸ਼ ਕਿਤੇ ਵੀ ਕੋਈ ਘੱਟ ਨਹੀਂ ਆ ਰਿਹਾ ਜੀ। ਐਡਾ ਲੰਬਾ ਸੰਘਰਸ਼ ਜਿਹੜਾ ਤੁਰਨਾ ਇਹ ਪੰਜਾਬ ਦੇ ਹਿੱਸੇ ਹੀ ਆਇਆ ਜੀ, ਇਹ ਕਿਸਾਨਾਂ ਦੇ ਹਿੱਸੇ ਆਇਆ। ਇੰਨਾ ਲੰਬਾ ਸੰਘਰਸ਼ ਕਰ ਲੈਣਾ ਕੋਈ ਸੌਖਾ ਨਹੀਂ ਹੁੰਦਾ। ਆਪਣੇ ਜਿਹੜਾ ਜੀ ਉਹ ਬੈਗ ਪਾ ਕੇ ਲੋਕ ਜਿਹੜੇ ਸੰਘਰਸ਼ ਵਾਲੀ ਸਾਈਡ ਨੂੰ ਆ ਰਹੇ ਨੇ। ਕੱਲ ਇੱਕ ਕਿਸਾਨ ਦੀ ਮੌਤ ਹੋ ਗਈ ਜੀ, ਉਹ ਇੱਥੇ ਭੁੱਲਰ ਜਿਹੜੀ ਪਿੰਡ ਪੈਂਦਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਸੀਗਾ ਲਾਭ ਸਿੰਘ। ਤੁਸੀਂ ਉਸ ਬੰਦੇ ਦੀ ਕਮਿਟਮੈਂਟ ਦੇਖੋ, ਉਹ FCI ਦੇ ਵਿੱਚ ਠੇਕੇ ਦੇ ਉੱਤੇ ਚੌਕੀਦਾਰੇ ਦਾ ਕੰਮ ਕਰਦਾ ਸੀ। 3 ਕਿੱਲੇ ਜ਼ਮੀਨ ਆ ਉਹਦੀ ਸਾਰੀ। ਦਿਨ ਦੇ ਵੇਲੇ ਉਹ ਆਪਣੀ ਡਿਊਟੀ ਦਿੰਦਾ ਸੀਗਾ FCI ਦੇ ਗੋਦਾਮਾਂ ਦੇ ਵਿੱਚ ਚੌਕੀਦਾਰਾਂ ਦੀ। ਰਾਤ ਉਹ ਜਾ ਕੇ ਸੰਗਰੂਰ ਦੇ ਉੱਤੇ, ਸੰਗਰੂਰ 'ਚ ਜਿਹੜਾ ਧਰਨਾ ਲੱਗਿਆ ਸਟੇਸ਼ਨ ਦੇ ਉੱਤੇ, ਉੱਥੇ ਡਿਊਟੀ ਦਿੰਦਾ ਸੀਗਾ ਜੀ। ਮਤਲਬ ਕਿ ਉਸ ਸੰਘਰਸ਼ ਦਾ ਪਾਰਟ ਬਣਦਾ ਸੀ। ਉਹ ਸੁੱਤਾ ਪਿਆ ਹੀ ਰਹਿ ਗਿਆ। 65 ਸਾਲਾਂ ਦਾ ਸੀਗਾ, ਦਿਲ ਦਾ ਦੌਰਾ ਉਹਨੂੰ ਸ਼ਾਇਦ ਜਿਹੜਾ ਵੀ ਪਿਆ। ਫਿਰ ਜਦੋਂ ਨਾ ਉੱਠਿਆ, ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੁਨੀਆ 'ਚ ਹੈ ਨਹੀਂ ਸੀਗਾ। 3 ਲੱਖ ਰੁਪਈਆ ਉਹਦੇ ਸਿਰ ਦੇ ਉੱਤੇ ਕਰਜ਼ਾ। ਇਸ ਸੰਘਰਸ਼ ਦੇ ਵਿੱਚੋਂ ਮੇਰੇ ਦੱਸਣ ਦਾ ਭਾਵ ਇਹ ਹੈ ਕਿ ਲਾਭ ਸਿੰਘ ਵਰਗੇ ਲੋਕ ਜਿਹੜੇ ਵਿਚਾਰੇ 3 ਕਿੱਲਿਆਂ ਦੇ ਮਾਲਕ ਕਰਜ਼ੇ ਹੇਠ ਦੱਬੇ ਹੋਏ ਨੇ, ਨਾਲ ਚੌਕੀਦਾਰੀ ਵੀ ਕਰਦੇ ਆ, ਉਹਨਾਂ ਨੂੰ ਇੱਕ ਆਸ ਦਿੰਦੀ ਹੈ ਸ਼ਾਇਦ ਇਸ ਐਜੀਟੇਸ਼ਨ ਦੇ ਵਿੱਚੋਂ ਸਾਡੀ ਗਰੀਬੀ ਜਿਹੜੀ ਹੈ ਜੀ ਉਹਦਾ ਕੋਈ ਹੱਲ ਲੱਭ ਸਕੇ, ਘੱਟੋ ਘੱਟ ਅਗਲੀਆਂ ਪੀੜ੍ਹੀਆਂ ਕੁਝ ਸੌਖੀਆਂ ਹੋ ਜਾਣ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ 19 ਤਰੀਕ ਤੋਂ 3 ਘੰਟੇ ਲਈ ਪੰਜਾਬ ਦੇ ਸਕੂਲ ਖੁੱਲਣਗੇ। ਬਿਲਕੁਲ ਜੀ, ਪੰਜਾਬ ਸਰਕਾਰ ਨੇ ਇਹ ਅਗਲੇ ਸੋਮਵਾਰ ਤੋਂ 9ਵੀਂ 10ਵੀਂ +1 +2 ਦੇ ਜਿਹੜੇ ਸਟੂਡੈਂਟ ਉਹਨਾਂ ਦੀ ਕੰਟੇਨਮੈਂਟ ਜਿਹੜੇ ਜ਼ੋਨ ਨੇ ਉਹਨਾਂ ਤੋਂ ਬਾਹਰ ਵਾਲੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ। ਔਰ ਇਹ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਸ ਤਰ੍ਹਾਂ ਦੇ ਸਕੂਲ ਮੁੜ ਕੇ ਖੋਲ੍ਹੇ ਜਾਣਗੇ। ਐਜੂਕੇਸ਼ਨ ਡਿਪਾਰਟਮੈਂਟ ਨੇ ਸਟੂਡੈਂਟ ਦੀ ਸੁਰੱਖਿਆ ਬਣਾਉਣ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਾਰੀ ਕੀਤਾ। ਸਕੂਲ ਖੋਲ੍ਹਣ ਮੌਕੇ COVID-19 ਸੰਬੰਧੀ ਸਾਵਧਾਨੀਆਂ ਸਹੀ ਤਰੀਕੇ ਨਾਲ ਲਾਗੂ ਕਰਾਉਣ ਦਿਸ਼ਾ ਨਿਰਦੇਸ਼ ਜਿਹੜੇ ਵੀ ਉਹ ਜਾਰੀ ਕੀਤੇ ਗਏ ਆ। ਇਹ ਕਿਹਾ ਗਿਆ ਕਿ SPOs ਲਾਗੂ ਕਰਾਉਣ ਦੇ ਵਾਸਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਕਾਇਮ ਕੀਤੀਆਂ ਜਾਣਗੀਆਂ। ਔਰ ਇਹ ਵੀ ਕਿਹਾ ਕਿ ਭਾਵੇਂ ਸਕੂਲ ਮੁੜ ਕੇ ਖੋਲ੍ਹੇ ਜਾ ਰਹੇ ਆ ਪਰ ਆਨਲਾਈਨ ਸਿੱਖਿਆ ਅਧਿਆਪਨ ਦਾ ਤਰਜੀਹੀ ਢੰਗ ਜਿਹੜਾ ਵੀ ਉਹ ਰਹੂਗੀ ਔਰ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਨਹੀਂ ਹੋਊਗੀ। ਜਿਹੜੇ ਟੀਚਰ ਪਹਿਲਾਂ ਆਨਲਾਈਨ ਕਲਾਸਾਂ ਲੈ ਰਹੇ ਆ, ਜੇ ਕੁਝ ਸਟੂਡੈਂਟ ਪਰਸਨਲ ਤੌਰ ਦੇ ਉੱਤੇ ਹਾਜ਼ਰ ਹੋਣ ਦੀ ਤਾਂ ਆਨਲਾਈਨ ਕਲਾਸਾਂ ਲਾਉਣ ਨੂੰ ਤਰਜੀਹ ਦਿੰਦੇ ਆ, ਤਾਂ ਉਹ ਇਸ ਤਰ੍ਹਾਂ ਕਰ ਸਕਣਗੇ। ਜਦੋਂ ਇਹ 3 ਘੰਟੇ ਦੇ ਵਾਸਤੇ ਸਕੂਲ ਖੁੱਲ੍ਹਣਗੇ 9ਵੀਂ ਤੋਂ 12ਵੀਂ ਤੱਕ ਦੇ, ਛੋਟੇ ਸਕੂਲ ਅਜੇ ਨਹੀਂ ਜਿਹੜਾ ਵੀ ਉਹ ਖੁੱਲ੍ਹਣਗੇ। ਜੇ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ
ਤੇ ਉੱਥੇ ਸੋਸ਼ਲ ਡਿਸਟੈਂਸ ਜਿਹੜਾ ਬਰਕਰਾਰ ਨਹੀਂ ਰੱਖਿਆ ਜਾ ਸਕਦਾ, ਤੇ ਇਸ ਮਾਮਲੇ ਦੇ ਵਿੱਚ ਸਕੂਲ ਮੁਖੀ ਤੇ ਮੈਨੇਜਮੈਂਟ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ 2 ਸ਼ਿਫਟਾਂ ਦੇ ਵਿੱਚ ਕਲਾਸਾਂ ਲੈਣ ਦੇ ਇੰਤਜ਼ਾਮ ਵੀ ਜਿਹੜੇ ਉਹ ਹੋਣਗੇ। ਜਦੋਂ ਇਹ ਬੱਚੇ ਜਿਹੜੇ ਵੀ ਉਹ ਸਕੂਲ ਜਾਣਗੇ ਤਾਂ ਉਹਨਾਂ ਦੇ ਕੋਲੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਲਿਖਤੀ ਪਰਮਿਸ਼ਨ ਹੋਣੀ ਜ਼ਰੂਰੀ ਹੈ ਕਿ ਹਾਂ ਉਹ ਆਪਣੇ ਬੱਚੇ ਨੂੰ ਸਕੂਲ ਜਿਹੜਾ ਉਹ ਭੇਜ ਰਹੇ, ਤਾਂ ਹੀ ਉਹ ਕਲਾਸਾਂ ਜਿਹੜੀਆਂ ਲਾ ਸਕਣਗੇ। ਜਿਹੜੇ ਮਾਪੇ ਨੇ ਉਹਨਾਂ ਨੂੰ ਜਿਹੜਾ ਵੀ ਇਹ ਗੱਲ ਯਕੀਨੀ ਹੋਊਗੀ ਕਿ ਉਹਨਾਂ ਦਾ ਬੱਚਾ ਮਾਸਕ ਪਾ ਕੇ ਸਕੂਲ ਜਾਵੇ, ਉਹ ਦੂਜਿਆਂ ਦੇ ਨਾਲ ਮਾਸਕ ਦੀ ਅਦਲਾ ਬਦਲੀ ਨਾ ਕਰੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਹਦਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਸਾਹਮਣੇ ਜਿਹੜਾ ਵੀ ਉਹ ਰੱਖਿਆ ਜਾਵੇ। ਜਿਹੜੇ ਥੀਏਟਰ ਨੇ ਉਹ ਅਜੇ ਇੱਥੇ ਨਹੀਂ ਖੁੱਲ ਰਹੇ, ਹਾਲਾਂਕਿ ਕੁਝ ਥਾਵਾਂ ਦੇ ਉੱਤੇ ਜਿਹੜੇ ਥੀਏਟਰ ਤੇ ਮਲਟੀਪਲੈਕਸ ਨੇ ਉਹ ਖੁੱਲ ਗਏ, ਪਰ ਪੰਜਾਬ ਦੇ ਵਿੱਚ ਅਜੇ ਨਹੀਂ ਇਹ ਜਿਹੜੇ ਖੁੱਲ੍ਹੇ ਜਾ ਰਹੇ। ਜਿੱਥੇ ਇਹ ਖੁੱਲ੍ਹੇ ਆ ਜੀ ਉੱਥੇ 50% ਖੋਲੇ ਗਏ ਆ, ਭਾਵ ਕਿ ਇੱਕ ਸੀਟ ਛੱਡ ਕੇ ਦੂਜੀ ਜਿਹੜੀ ਸੀਟ ਆ ਉਹਦੇ ਉੱਤੇ ਦਰਸ਼ਕ ਜਿਹੜੇ ਉਹ ਬੈਠ ਸਕਣਗੇ। ਹਰ ਸ਼ੋਅ ਤੋਂ ਬਾਅਦ ਜਿਹੜਾ ਥੀਏਟਰ ਹੈ ਜਾਂ ਮਲਟੀਪਲੈਕਸ ਹੈ ਉਹਨੂੰ ਸੈਨੀਟਾਈਜ਼ ਕਰਨਾ ਜਿਹੜਾ ਉਹ ਜ਼ਰੂਰੀ ਹੋਊਗਾ। ਖੁੱਲ੍ਹ ਤਾਂ ਜਿਹੜਾ ਜੀ ਇਹ ਰਹੇ ਨੇ, ਚਾਹੇ ਸਕੂਲ ਹੋ ਗਏ ਚਾਹੇ ਮਲਟੀਪਲੈਕਸ ਤੇ ਥੀਏਟਰ ਹੋ ਗਏ। ਵੇਖਣਾ ਇਹ ਹੋਊਗਾ ਕਿ ਇਹਦੇ ਵਿੱਚ ਲੋਕਾਂ ਦਾ ਹੁੰਗਾਰਾ ਜਿਹੜਾ ਜੀ ਉਹ ਕੀ ਹੈ, ਕਿਉਂਕਿ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੀ ਦਹਿਸ਼ਤ ਹੈ ਉਹ ਅਜੇ ਵੀ ਬਹੁਤ ਵੱਡੀ। ਮਾਪੇ ਬੱਚਿਆਂ ਨੂੰ ਸਕੂਲ ਭੇਜਣਗੇ ਜਾਂ ਨਹੀਂ? ਬੱਚੇ ਆਪਣੀ ਜਗ੍ਹਾ ਤੇ ਤੰਗ ਨੇ, ਬੱਚੇ ਜਾਣਾ ਚਾਹੁੰਦੇ ਨੇ ਸਕੂਲ, ਪਰ ਮਾਪਿਆਂ ਦੀ ਆਪਣੀ ਰਿਸਪੋਂਸਿਬਿਲਿਟੀ ਹੈ ਕਿ ਅਜੇ ਜਿਹੜਾ ਖਤਰਾ ਉਹ ਟਲਿਆ ਨਹੀਂ ਗਾ। ਜਿੰਨੀ ਦੇਰ ਤੱਕ ਇਹਦੀ ਦਵਾਈ ਨਹੀਂ ਆ ਜਾਂਦੀ, ਟੀਕਾ ਇਹਦਾ ਜਿਹੜਾ ਵੀ ਉਹ ਆ ਜਾਂਦਾ, ਉਨੀ ਦੇਰ ਤੱਕ ਕਿਵੇਂ ਕਿਹਾ ਜਾ ਸਕਦਾ ਕਿ ਇਹ ਮਾਮਲਾ ਘਟ ਗਿਆ। ਹਾਂ, ਕੇਸ ਜਿਹੜੇ ਆ ਜੀ ਉਹ ਓਵਰਆਲ ਮੁਲਕ ਪੱਧਰ ਦੇ ਉੱਤੇ ਜਿੱਥੋਂ ਤੱਕ ਗੱਲ ਹੈ ਜੀ ਉਹ ਘਟੇ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਕੇਸ ਘਟੇ ਆ, ਮੌਤਾਂ ਦੀ ਦਰ ਜਿਹੜੀ ਜੀ ਉਹ ਨਹੀਂ ਬਹੁਤੀ ਘਟੀ। 24 ਘੰਟਿਆਂ 'ਚ ਮੁਲਕ ਭਰ ਦੇ ਵਿੱਚ ਕੋਈ 60,419 ਕੇਸ ਆਏ ਆ। ਵੈਸੇ ਇਹ ਗਿਣਤੀ ਲੱਖ ਤੋਂ ਜਾ ਕੇ ਜਿਹੜੀ ਜੀ ਉਹ ਮੁੜੀ ਹੈ। ਲੱਖ ਕੇਸ ਜਿਹੜਾ ਜੀ ਉਹ ਰੋਜ਼ ਆਉਂਦਾ ਸੀਗਾ, ਹੁਣ ਕੇਸ ਤਾਂ ਕੁਝ ਜਿਹੜੇ ਜੀ ਉਹ ਘਟੇ ਆ। ਪਰ ਜਿਹੜੀ ਪੰਜਾਬ ਦੀ ਗੱਲ ਹੈ, ਜਿੱਥੇ ਤੱਕ ਪੰਜਾਬ ਦੇ ਵਿੱਚ 470 ਮਾਮਲੇ ਸਾਹਮਣੇ ਜਿਹੜੇ ਵੀ ਆਏ ਆ, ਪੰਜਾਬ 'ਚ ਵੀ ਇਹ ਕੇਸ ਘਟੇ ਆ, ਪਰ 29 ਡੈਥ ਜਿਹੜੀਆਂ ਜੀ ਉਹ ਹੋਈਆਂ। 34, 33, 29 ਜਿਹੜੀਆਂ ਡੈਥ ਰੇਸ਼ੋ ਜਿਹੜੀ ਹੈ ਜੀ ਉਹ ਅਜੇ ਵੀ ਪੰਜਾਬ 'ਚ ਜ਼ਿਆਦਾ ਹੈ, ਬਹੁਤ ਜ਼ਿਆਦਾ ਜੀ। ਤੇ ਅੱਗੇ ਆਪਾਂ ਜੰਮੂ ਕਸ਼ਮੀਰ ਦੀ ਜੇ ਗੱਲ ਕਰ ਲਈਏ ਤਾਂ ਇੱਕ ਦੂਜੇ ਦੇ ਵਿਰੁੱਧ ਲੜਦੀਆਂ ਰਹੀਆਂ ਪੋਲੀਟੀਕਲ ਪਾਰਟੀਆਂ ਇੱਕ ਮੰਚ ਤੇ ਆਈਆਂ। ਇਹ ਜਿਹੜੀ ਜੀ ਇੱਕ ਤੁਸੀਂ ਕਹ ਲਓ ਕਿ ਮੇਰੀ ਤੇ ਵੱਡੀ ਡਿਵੈਲਪਮੈਂਟ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਜਿਹੜੀਆਂ ਮੁੱਖ ਧਾਰਾ ਦੀਆਂ ਉਹਨਾਂ ਨੇ ਜਿਹੜੀ ਦੀ ਮੀਟਿੰਗ ਕੀਤੀ ਔਰ ਸੂਬੇ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਇੱਕ ਗੱਠਜੋੜ ਬਣਾ ਲਿਆ। ਔਰ ਇਹ ਗੱਠਜੋੜ ਇਸ ਮੁੱਦੇ ਦੇ ਉੱਤੇ ਸਾਰੀਆਂ ਸੰਬੰਧਿਤ ਧਿਰਾਂ ਦੇ ਨਾਲ ਵਾਰਤਾ ਸ਼ੁਰੂ ਕਰੂਗਾ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਰਿਹਾਇਸ਼ ਦੇ ਉੱਤੇ PDP ਦੀ ਮੁਖੀ ਮਹਿਬੂਬਾ ਮੁਫਤੀ, ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸਜਾਦ ਲੋਨ, ਪੀਪਲਜ਼ ਮੂਵਮੈਂਟ ਦਾ ਆਗੂ ਜਾਵੇਦ, CPIM ਦੇ ਆਗੂ ਮੁਹੰਮਦ ਯੂਸਫ ਤਰੀਗਾਮੀ ਇਹ ਜਿਹੜੇ ਵੀ ਹਾਜ਼ਰ ਹੋਏ। ਔਰ ਇਹਨਾਂ ਦੇ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਫਾਰੂਕ ਅਬਦੁੱਲਾ ਨੇ ਇਹ ਗੱਲ ਜਿਹੜੀ ਵੀ ਕਹੀ ਕਿ ਸਾਰੇ ਜਿਹੜੇ ਆਗੂ ਨੇ ਉਹਨਾਂ ਨੇ ਗੱਠਜੋੜ ਬਣਾਉਣ ਦਾ ਫੈਸਲਾ ਕੀਤਾ, ਜਿਹਦਾ ਨਾਮ ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ ਰੱਖਿਆ ਗਿਆ। ਇਹ ਕਿਹਾ ਗਿਆ ਜੀ ਕਿ ਜਿਹੜਾ ਗੱਠਜੋੜ ਆ ਜੰਮੂ ਕਸ਼ਮੀਰ ਦੇ ਸੰਬੰਧ ਦੇ ਵਿੱਚ ਸੰਵਿਧਾਨਕ ਸਥਿਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰੂਗਾ। ਔਰ ਜਿਵੇਂ ਪਿਛਲੇ 5 ਸਾਲ ਜਿਵੇਂ ਪਿਛਲੇ ਸਾਲ 5 ਅਗਸਤ ਤੋਂ ਪਹਿਲਾਂ ਸੀਗਾ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜੰਮੂ ਕਸ਼ਮੀਰ ਤੇ ਲਦਾਖ ਤੋਂ ਜੋ ਖੋਹ ਲਿਆ ਗਿਆ ਉਹਦੀ ਬਹਾਲੀ ਲਈ ਅਸੀਂ ਸੰਘਰਸ਼ ਕਰਾਂਗੇ ਔਰ ਸਾਡੀ ਸੰਵਿਧਾਨਕ ਜਿਹੜੀ ਵੀ ਲੜਾਈ ਹੈ। ਦੇਖਿਆ ਜਾਵੇ ਤਾਂ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਇਹ ਲੋਕ ਕੈਦ ਰਹੇ ਨੇ ਪਿਛਲੇ ਦਿਨਾਂ ਤੋਂ, ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ, ਪਰ ਜੰਮੂ ਕਸ਼ਮੀਰ ਦੇ ਹਾਲਾਤ ਦੇ ਵਾਸਤੇ ਕਿਤੇ ਨਾ ਕਿਤੇ ਇਹ ਲੋਕ ਜ਼ਿੰਮੇਵਾਰ ਨੇ। ਇਹਨਾਂ ਨੇ ਉਹ ਬੇਜੋੜੇ ਗੱਠਜੋੜ ਜਿਹੜੇ ਜੀ ਉਹ ਕੀਤੇ ਜਿਨ੍ਹਾਂ ਦਾ ਸਿਰ ਪੈਰ ਹੀ ਕੋਈ ਨਹੀਂ ਸੀ, ਤੇ ਉਹਨਾਂ ਪਾਰਟੀਆਂ ਦੇ ਟਰੈਪ ਦੇ ਵਿੱਚ ਜਿਹੜਾ ਜੀ ਉਹ ਆਉਂਦੇ ਰਹੇ। ਜੰਮੂ ਕਸ਼ਮੀਰ ਦੇ ਬਾਰੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਉਹ ਸਭ ਨੂੰ ਜਿਹੜਾ ਜੀ ਉਹ ਪਤਾ, ਬਹੁਤਾ ਕੁਛ ਇਹ ਨਹੀਂ ਇਹਨਾਂ ਨੇ ਜਿਹੜਾ ਜੀ ਉਹ ਕੀਤਾ। ਇਹ ਕੁਝ ਕੁ ਪਰਿਵਾਰ ਨੇ ਜਿਹੜੇ ਕਾਬਜ਼ ਰਹੇ। ਇੱਥੋਂ ਤੱਕ ਕਿ ਜਿਹੜੇ ਹੁਣ ਲਾਸਟ ਦੇ ਵਿੱਚ ਰਿਹਾ ਕੀਤੇ ਗਏ PDP ਦੇ ਆਗੂ ਮੁਫਤੀ ਜਿਹੜੇ ਉਹਨਾਂ ਜੇ ਆਪਾਂ ਜੇ ਦੇਖੀਏ ਤਾਂ ਜਿਹੜੀ ਲਾਸਟ ਗੱਠਜੋੜ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਸੀਗਾ
ਭਾਰਤੀ ਜਨਤਾ ਪਾਰਟੀ ਨੇ PDP ਦੇ ਨਾਲ ਕੀਤਾ ਸੀ, ਪੀਪਲ ਡੈਮੋਕ੍ਰੈਟਿਕ ਪਾਰਟੀ। ਔਰ ਉਦੋਂ ਵੀ ਇਹ ਗੱਲ ਜਿਹੜੀ ਤੁਰੀ ਸੀ ਵੀ ਇਹ ਕਿਹੋ ਜਿਹਾ ਅੱਗ ਪਾਣੀ ਦਾ ਮੇਲ ਜਿਹੜਾ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਨਾਲ PDP ਦਾ ਗੱਠਜੋੜ, ਇਹ ਆਮ ਕਿਸੇ ਵੀ ਬੰਦੇ ਦੀ ਸਮਝ ਤੋਂ ਪਰੇ ਵਾਲੀ ਗੱਲ। ਅਗਲਿਆਂ ਨੇ ਜਿਹੜਾ ਸੀਗਾ ਜੀ ਉਹ ਕਰਕੇ ਗੱਠਜੋੜ PDP ਜਿਹੜੀ ਸੀ ਉਹਨੂੰ ਵੀ ਹਿਲਾ ਕੇ ਜਿਹੜਾ ਉਹ ਰੱਖਤਾ। ਹੁਣ ਦੇਖਣਾ ਇਹ ਹੋਊਗਾ ਕਿ ਜਿੱਥੇ 370 ਖਤਮ ਹੋ ਚੁੱਕੀ ਹੋਈ ਹੈ, ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਕੇਂਦਰ ਦੀ ਸਰਕਾਰ ਨੇ ਖਤਮ ਕਰ ਦਿੱਤਾ ਹੋਇਆ, ਲੋਕ ਦਿਮਾਗੀ ਤੌਰ ਦੇ ਉੱਤੇ ਮਾਨਸਿਕ ਰੂਪ ਦੇ ਵਿੱਚ ਬਿਲਕੁਲ ਟੁੱਟ ਗਏ, ਉਹ ਕੱਟੇ ਰਹੇ ਦੁਨੀਆ ਤੋਂ। ਇੰਟਰਨੈਟ ਸੇਵਾਵਾਂ ਦੇ ਰਾਹੀਂ ਦੁਨੀਆ ਦਾ ਪਤਾ ਹੀ ਨਹੀਂ ਕਿ ਕਿੱਥੇ ਜਿਹੜੀ ਉਹ ਰਹਿ ਰਹੀ ਆ। ਜੋ ਤਸ਼ੱਦਦ ਉਹਨਾਂ ਨੇ ਉੱਥੇ ਮਿਲਟਰੀ ਫੋਰਸਿਸ ਦਾ ਚੱਲਿਆ, ਉਹ ਲੋਕ ਇਹਨਾਂ ਨੇਤਾਵਾਂ ਦੇ ਉੱਤੇ ਮੁੜ ਕੇ ਯਕੀਨ ਕਰਨਗੇ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਜੀ ਜੀ, ਕੀਤਾ ਤਾਂ ਇਹਨਾਂ ਨੇ ਬਹੁਤ ਕੁਛ ਹੈ ਜੀ। ਤੇ ਅੱਗੇ ਬਠਿੰਡਾ ਦੇ ਥਰਮਲ ਪਲਾਂਟ ਦੀ ਜਿਹੜੀ ਜ਼ਮੀਨ ਆ, ਜੇ ਉਸ ਦੀ ਗੱਲ ਕਰੀਏ ਤਾਂ ਉਹ ਕਾਰਪੋਰੇਟਾਂ ਨੂੰ ਮਿਲੂਗੀ ਸਿਰਫ 1 ਰੁਪਇਆ ਲੀਜ਼ ਤੇ। ਜੀ ਪੰਜਾਬ ਸਰਕਾਰ ਦੇ ਵੱਲੋਂ ਬਠਿੰਡਾ ਥਰਮਲ ਦੀ ਜਿਹੜੀ ਜ਼ਮੀਨ ਆ ਉਹ ਕਾਰਪੋਰੇਟਾਂ ਨੂੰ 1 ਰੁਪਏ ਲੀਜ਼ ਦੇ ਦਿੱਤੀ ਜਾਊਗੀ ਕਿ ਬਾਜ਼ਾਰੀ ਕੀਮਤ 3000 ਕਰੋੜ ਰੁਪਈਆ ਹੈ। ਪਾਵਰਕਾਮ ਦੇ ਹੱਥੋਂ ਇਹ ਜ਼ਮੀਨ ਖੁੱਸ ਗਈ ਹੈ ਤੇ ਇਹਦਾ ਇੰਤਕਾਲ 16 ਸਤੰਬਰ ਨੂੰ ਪੂਡਾ ਦੇ ਨਾਮ ਹੋ ਗਿਆ। ਮਤਲਬ ਜੋ ਪੰਜਾਬ ਦੀ ਸਰਕਾਰ ਨੇ ਕਰਨਾ ਚਾਹਿਆ ਸੀ ਉਹ ਕਰਤਾ। ਵਿੰਗੇ ਤੇ ਦੇ ਢੰਗ ਦੇ ਨਾਲ ਹੁਣ ਇਹ ਜ਼ਮੀਨ ਜਿਹੜੀ ਆ ਇਹ ਤੁਸੀਂ ਕਹ ਲਓ ਕਿ ਇਹਨੂੰ ਖੁਰਦ-ਬੁਰਦ ਕਰਨਾ। ਪੰਜਾਬ ਕੈਬਨਿਟ ਨੇ ਥਰਮਲ ਜ਼ਮੀਨ ਦੇ ਉੱਤੇ ਬਲਕ ਡਰੱਗ ਪਾਰਕ ਬਣਾਏ ਜਾਣ ਦਾ ਫੈਸਲਾ 17 ਸਤੰਬਰ ਨੂੰ ਲਿਆ ਸੀਗਾ ਔਰ ਉਦੋਂ ਪਹਿਲਾਂ ਕੈਬਨਿਟ ਦੀ ਪਾਵਰਕਾਮ ਦੀ ਜ਼ਮੀਨ ਪੂਡਾ ਨੂੰ 80-20 ਸਕੀਮ ਦੇ ਤਹਿਤ ਦੇਣ ਤੇ ਮੋਹਰ ਲਾਈ ਸੀ। ਪਾਵਰਕਾਮ ਨੂੰ ਜ਼ਮੀਨ ਦੀ ਪੂਰੀ ਕੀਮਤ ਤੇ ਪੂਡਾ ਦੇ ਕੋਲੋਂ ਮੁਨਾਫੇ 'ਚ 80% ਦੀ ਹਿੱਸੇਦਾਰੀ ਮਿਲਦੀ। ਹੁਣ ਪਾਵਰਕਾਮ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਦੀ ਬਿਨਾਂ ਪ੍ਰਵਾਨਗੀ ਤੇ ਬਿਨਾਂ ਕਿਸੇ ਐਗਰੀਮੈਂਟ ਤੋਂ ਬਠਿੰਡਾ ਥਰਮਲ ਦੀ ਜ਼ਮੀਨ ਦਾ ਇੰਤਕਾਲ ਪੂਡਾ ਦੇ ਨਾਮ ਚੜ੍ਹ ਗਿਆ। ਪਾਵਰਕਾਮ ਦੇ ਵੱਲੋਂ ਇਸ ਜ਼ਮੀਨ ਦੇ ਉੱਤੇ ਪਹਿਲਾਂ ਸੋਲਰ ਪਲਾਂਟ ਤੇ ਫਿਰ ਬਾਇਓਮਾਸ ਪਲਾਂਟ ਲਾਏ ਜਾਣ ਦੀ ਤਜਵੀਜ਼ ਸੀ, ਜੋ ਸਰਕਾਰ ਨੇ ਰੱਦ ਕਰਤੀ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਥਰਮਲ ਜ਼ਮੀਨ ਤੇ ਬਲਕ ਡਰੱਗ ਪਾਰਕ ਬਣਾਉਣਾ ਚਾਹੁੰਦੇ ਸੀ ਔਰ ਕੇਂਦਰ ਸਰਕਾਰ ਨੇ 20 ਮਾਰਚ 2020 ਨੂੰ ਬਲਕ ਡਰੱਗ ਪਾਰਕ ਨੂੰ ਪ੍ਰਵਾਨਗੀ ਦੇ ਦਿੱਤੀ। ਇਹ ਰਾਜ ਸਰਕਾਰ ਸਭ ਤੋਂ ਵੱਧ ਸਹੂਲਤਾਂ ਇਹਨੂੰ ਜਿਹੜਾ ਜੀ ਉਹ ਦੇਊਗੀ, ਉਹਨੂੰ ਇਹ ਪ੍ਰੋਜੈਕਟ ਕੇਂਦਰ ਤੋਂ ਮਿਲੂਗਾ। ਇਹ ਕਿਹਾ ਗਿਆ ਸੀ ਕੇਂਦਰ ਦੇ ਬਲਕ ਡਰੱਗ ਪਾਰਕ ਲਈ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਦੇ 27 ਜੁਲਾਈ ਨੂੰ ਜਿਹੜਾ ਜੀ ਉਹ ਜਾਰੀ ਕੀਤੇ। ਇਹਨਾਂ ਦੇ ਤਹਿਤ 100 ਨੰਬਰ ਰੱਖੇ ਗਏ ਸੀ। ਵੱਧ ਸਹੂਲਤਾਂ ਦੇਣ ਵਾਲੇ ਸੂਬੇ ਦੀ ਮੈਰਿਟ ਪੰਜਾਬ ਸਰਕਾਰ ਨੇ ਆਪਣੀ ਮੈਰਿਟ ਬਣਾਉਣ ਲਈ ਕਾਰਪੋਰੇਟਾਂ ਨੂੰ ਖੁੱਲੇ ਗੱਫੇ ਦੇਣ ਦਾ ਫੈਸਲਾ ਦਾ ਰਾਹ ਖੋਲ੍ਹਿਆ ਔਰ ਕੀਤਾ। ਫਿਰ ਉਹਦੇ ਵਿੱਚ ਕੀ ਗਿਆ ਕਿ ਇੱਕ ਤਾਂ ਡਰੱਗ ਪਾਰਕ ਲਈ 1 ਰੁਪਏ ਲੀਜ਼ ਦੇ ਉੱਤੇ 33 ਸਾਲ ਦੀ ਜ਼ਮੀਨ ਦਿੱਤੀ ਜਾਊਗੀ ਤੇ ਇਸ ਲੀਜ਼ ਦੇ ਵਿੱਚ 99 ਸਾਲ ਤੱਕ ਦਾ ਵਾਧਾ ਹੋ ਸਕਦਾ। ਤੁਸੀਂ ਲਾ ਕੇ ਚਲੋ ਜੀ 99 ਸਾਲ ਲਈ ਦੇਤੀ ਇਹ ਜ਼ਮੀਨ ਥਰਮਲ ਵਾਲੀ 1 ਰੁਪਏ ਲੀਜ਼, 2 ਰੁਪਏ ਪ੍ਰਤੀ ਯੂਨਿਟ ਬਿਜਲੀ ਤੇ 1 ਰੁਪਏ ਪ੍ਰਤੀ 1000 ਲੀਟਰ ਪਾਣੀ ਦੇਣ ਦਾ ਫੈਸਲਾ ਜਿਹੜਾ ਵੀ ਕੀਤਾ ਗਿਆ। ਪੰਜਾਬ ਸਰਕਾਰ ਇਹ ਪ੍ਰੋਜੈਕਟ 1878 ਕਰੋੜ ਰੁਪਏ ਦਾ ਹੋਊਗਾ। ਇਹਦੇ ਤੋਂ 1000 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਦੇਊਗੀ, ਬਾਕੀ 878 ਕਰੋੜ ਦੀ ਹਿੱਸੇਦਾਰੀ ਪੰਜਾਬ ਸਰਕਾਰ ਪਾਊਗੀ। ਪੰਜਾਬ ਸਰਕਾਰ ਦੇ ਵੱਲੋਂ ਸਟੈਂਪ ਡਿਊਟੀ, ਰਜਿਸਟਰੀ ਖਰਚੇ ਦੀ ਛੋਟ ਵੀ ਗਈ ਹੈ। ਮਤਲਬ ਕਿ ਇੰਨਾ ਜਿਹੜੀ ਉਹ ਛੋਟ ਹੈ ਇੱਥੇ ਦੇ ਦਿੱਤੀ ਗਈ ਹੈ। ਉਹ ਵੀ ਉਦੋਂ ਜਦੋਂ ਕਿਸਾਨ ਜਿਹੜਾ ਜੀ ਉਹ ਕਾਰਪੋਰੇਟ ਘਰਾਣਿਆਂ ਨੂੰ ਘੇਰੀ ਬੈਠਾ ਔਰ ਉਹ ਇਹ ਕਹਿੰਦਾ ਕਿ ਕਾਰਪੋਰੇਟ ਘਰਾਣੇ ਜਿਹੜੇ ਜੀ ਉਹ ਮੈਨੂੰ ਮਾਰ ਚੱਲੇ। ਇਹ ਇੱਕ ਹੋਰ ਕਾਰਪੋਰੇਟ ਘਰਾਣੇ ਨੂੰ ਜ਼ਮੀਨ ਚੁੱਕ ਕੇ ਜਿਹੜੀ ਉਹ ਦੇ ਜਿਹੜੀ PSCB ਇੰਜੀਨੀਅਰ ਐਸੋਸੀਏਸ਼ਨ ਆ ਉਹਦਾ ਪ੍ਰਧਾਨ ਜਿਹੜਾ ਜੀ ਉਹ ਇਹ ਕਹਿੰਦਾ ਕਿ ਪਾਵਰਕਾਮ ਦੀ 4000 ਕਰੋੜ ਰੁਪਏ ਦੀ ਜ਼ਮੀਨ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਇਹਨੂੰ ਹਥਿਆ ਲਿਆ ਗਿਆ ਤੇ ਹੁਣ ਪਾਵਰਕਾਮ ਨੂੰ ਜ਼ਮੀਨ ਦੀ ਕੀਮਤ ਨਹੀਂ ਮਿਲੂਗੀ। ਸਰਕਾਰ ਤਾਂ ਕਾਰਪੋਰੇਟਾਂ ਨੂੰ ਮੁਫਤ ਦੇ ਵਿੱਚ ਜ਼ਮੀਨ ਦੇ ਰਹੀ ਹੈ ਔਰ ਇਸ ਜ਼ਮੀਨ ਦੇ ਉੱਤੇ ਸੋਲਰ ਜਾਂ ਬਾਇਓਮਾਸ ਪਲਾਂਟ ਲੱਗਦਾ ਤਾਂ ਖਪਤਕਾਰਾਂ ਨੂੰ ਲਾਹਾ ਮਿਲਣਾ ਸੀਗਾ। ਪਾਵਰਕਾਮ ਨੂੰ ਜ਼ਮੀਨ ਦਾ ਪੈਸਾ ਮਿਲਦਾ ਤਾਂ ਵੀ ਖਪਤਕਾਰਾਂ ਨੂੰ ਫਾਇਦਾ ਹੋਣਾ ਸੀਗਾ। ਪਾਵਰਕਾਮ ਦੇ ਚੇਅਰਮੈਨ ਜਿਹੜਾ ਜੀ ਜੇਨੂ ਪ੍ਰਸ਼ਾਦ ਦਾ ਇਹ ਪ੍ਰਤੀਕਰਮ ਸੀਗਾ ਕਿ ਥਰਮਲ ਜ਼ਮੀਨ ਦਾ ਇੰਤਕਾਲ ਪੂਡਾ ਦੇ ਨਾਂ ਹੋ ਚੁੱਕਿਆ ਤੇ ਕੈਬਨਿਟ ਦੇ ਫੈਸਲੇ ਦੇ ਅਨੁਸਾਰ ਪਾਵਰਕਾਮ ਨੂੰ ਜ਼ਮੀਨ ਦੀ ਕੀਮਤ ਜਿਹੜੀ ਹੈ ਮਿਲੂਗੀ। ਤੁਸੀਂ ਦੇਖੋ ਕਿ ਜਿੰਨਾ ਰੌਲਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਪੈ ਰਿਹਾ ਇਹ ਇੱਥੇ ਤੁਸੀਂ ਉਹਦਾ ਅੰਦਾਜ਼ਾ ਲਾ ਲਓ, ਇਹ ਉਹਦਾ ਦੂਜਾ ਪੱਖ ਹੈ ਜੀ। ਉਹ ਕਾਗਜ਼ਾਂ ਪੱਤਰਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਇਹ ਜ਼ਮੀਨਾਂ ਜਿਹੜੀਆਂ ਉਹ ਕਾਰਪੋਰੇਟ ਅਦਾਰਿਆਂ ਨੂੰ ਮੁਫਤ ਤਾਂ ਛੱਡੋ ਜੀ ਪੱਲਿਓਂ ਪੈਸੇ ਦੇ ਕੇ ਦਿੱਤੀਆਂ ਜਾ ਰਹੀਆਂ ਨੇ, ਕਿਉਂਕਿ ਕੋਈ ਰਜਿਸਟਰੀ ਦਾ ਖਰਚਾ ਨਹੀਂ, ਕੁਛ ਨਹੀਂ। 2 ਰੁਪਏ ਜਿਹੜੀ ਉਹ ਬਿਜਲੀ
ਉੱਥੇ ਦਿੱਤੀ ਜਾ ਰਹੀ ਹੈ। ਕੋਈ ਉਹਨਾਂ ਨੂੰ ਰਜਿਸਟਰੀ ਦਾ ਜਿਹੜਾ ਵੀ ਉਹ ਖਰਚਾ ਨਹੀਂ ਹੋਊਗਾ। 99 ਸਾਲ ਦੀ ਵਾਸਤੇ ਦੇ ਰਿਹਾ 1 ਰੁਪਏ। ਪੰਨੂ ਜੀ, ਇਹਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਕੀ ਆ? ਕਿਉਂਕਿ ਜਿਹੜੀਆਂ ਹੋਰ ਫੈਕਟਰੀਆਂ ਜਾਂ ਕੁਝ ਵੀ ਆ, ਪੰਜਾਬ ਦੇ ਲੋਕਾਂ ਨੂੰ ਤਾਂ ਉੱਥੇ ਜੋਬ ਨਹੀਂ ਦਿੱਤੀ ਜਾਂਦੀ। ਜਿਹੜੀ ਰਿਫਾਈਨਰੀ ਲੱਗੀ ਹੋਈ ਹੈ ਜੀ ਫੂਲੋ ਖੌਰੀ ਬਠਿੰਡੇ ਦੇ ਨੇੜੇ, ਉੱਥੇ ਜਾ ਕੇ ਤਸਵੀਰ ਕਲੀਅਰ ਦਿਸ ਜਾਂਦੀ ਹੈ। ਜਦੋਂ ਛੁੱਟੀ ਹੁੰਦੀ ਹੈ ਜਾਂ ਲੱਗਦਾ ਉਹ ਦੇਖ ਲਿਓ ਕਿ ਉਹਦੇ ਵਿੱਚ ਪੰਜਾਬੀ ਕੰਮ ਕਰਦੇ। ਠੀਕ ਹੈ ਤੁਹਾਡੀ ਗੱਲ। ਜਿਵੇਂ ਕੁਝ ਸੂਬਿਆਂ ਨੇ ਪਿਛਲੇ ਦਿਨੀ ਕੀਤਾ, ਹਰਿਆਣੇ ਨੇ ਕਰਤਾ ਬੰਦੀ ਕਿ ਲੋਕਲ ਜਿਹੜੇ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ। ਇੱਥੇ ਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਹਾਂ, ਇਹਦੇ ਲਈ ਵੀ ਇੱਕ ਸੰਘਰਸ਼ ਜ਼ਰੂਰ ਲੜਨਾ ਪਊਗਾ ਪੰਜਾਬ ਦੇ ਲੋਕਾਂ ਨੂੰ। ਅਖੀਰ ਦੇ ਵਿੱਚ ਪੰਜਾਬ ਦੇ ਵਿੱਚ ਘਰ ਕਿਰਾਏ 'ਤੇ ਦੇਣ ਦੇ ਲਈ ਇੱਕ ਨਵਾਂ ਹੀ ਕਾਨੂੰਨ ਲਾਗੂ ਹੈ। ਪੁਰਾਣਾ ਕਿਰਾਇਆ ਕਾਨੂੰਨ ਦੇ ਚੱਲਦਿਆਂ ਕਿਰਾਏਦਾਰ ਤੇ ਮਕਾਨ ਮਾਲਕਾਂ ਦੇ ਵਿਚਾਲੇ ਵਿਵਾਦ, ਉਹ ਕਾਨੂੰਨੀ ਲੜਾਈਆਂ ਕਈ ਵਾਰੀ ਲੰਬੀਆਂ ਹੋ ਜਾਂਦੀਆਂ ਨੇ। ਕਿਰਾਏ ਦੇ ਉੱਤੇ ਦਿੱਤਾ ਜਿਹੜਾ ਘਰ ਹੈ ਉਹਦੇ ਮੰਦੇ ਹਾਲਾਤ ਹੋ ਜਾਂਦੇ ਨੇ। ਮਾਲਕ ਖਾਲੀ ਨਹੀਂ ਕਰਵਾ ਸਕਦਾ, ਕਿਰਾਏਦਾਰ ਰਿਪੇਅਰ ਨਹੀਂ ਕਰਵਾ ਸਕਦਾ। ਕੇਂਦਰ ਦੀ ਸਰਕਾਰ ਨੇ ਸਾਰੇ ਰਾਜਾਂ ਨੂੰ ਇੱਕ ਮਾਡਲ ਕਿਰਾਇਆ ਕਾਨੂੰਨ ਦਾ ਫਾਰਮੈਟ ਦਿੱਤਾ ਹੈ। ਇਹਦੇ ਭਵਿੱਖ ਦੇ ਵਿੱਚ ਸਾਰੇ ਕਿਰਾਏ ਰੈਂਟ ਅਥਾਰਟੀ ਜਿਹੜੇ ਵੀ ਉਹ ਹੋਣਗੇ। ਕਿਰਾਏ ਸੰਬੰਧੀ ਸਿਵਲ ਕੋਰਟ ਦੀ ਬਜਾਏ ਖਾਸ ਰੈਂਟ ਕੋਰਟ ਤੇ ਟ੍ਰਿਬਿਊਨਲ ਦੇ ਵਿੱਚ ਸੁਣਵਾਈ ਹੋਊਗੀ। ਪੰਜਾਬ ਦੇ ਵਿੱਚ ਨਵਾਂ ਐਕਟ ਲਾਗੂ ਕਰਨ ਦੇ ਵਾਸਤੇ ਲੋਕਲ ਬਾਡੀਜ਼ ਨੇ ਆਦੇਸ਼ ਜਿਹੜੇ ਵੀ ਉਹ ਜਾਰੀ ਕੀਤੇ ਆ। ਨਵਾਂ ਕਿਰਾਇਆ ਕਾਨੂੰਨ ਜਿਹੜਾ ਜੀ ਉਹ 31 ਅਕਤੂਬਰ ਤੱਕ ਸੁਝਾਅ ਤੇ ਇਤਰਾਜ਼ ਮੰਗੇ ਗਏ ਆ। ਇਹਦੇ ਵਿੱਚ ਜਿਹੜੇ ਮਕਾਨ ਮਾਲਕ ਤੇ ਕਿਰਾਏਦਾਰ ਜਿਹੜੇ ਨੇ ਉਹਨਾਂ ਦੇ ਅਧਿਕਾਰ ਤੇ ਫਰਜ਼ ਹੋਣਗੇ। ਤਾਂ ਕਿਰਾਏਦਾਰ ਨੂੰ ਕਿਰਾਏਨਾਮੇ ਦਾ ਇੱਕ ਅਸਲੀ ਸੈੱਟ ਕਿਰਾਏਦਾਰ ਨੂੰ ਦਿੱਤਾ ਜਾਊਗਾ। ਜੋ ਕਿਰਾਇਆ ਜਮ੍ਹਾਂ ਹੋ ਰਿਹਾ ਉਹਦੀ ਰਸੀਦ ਦੇਣੀ ਹੋਊਗੀ। ਕਿਰਾਇਆ ਰੈਂਟ ਅਥਾਰਟੀ ਦੇ ਨਿਯਮ ਅਨੁਸਾਰ ਜਮ੍ਹਾਂ ਹੋਊਗਾ। ਇਮਾਰਤ ਦੀ ਰਿਪੇਅਰ ਨੂੰ ਲੈ ਕੇ ਦੋਨਾਂ ਦੇ ਵਿੱਚ ਲਿਖਤੀ ਐਗਰੀਮੈਂਟ ਹੋਊਗਾ। ਕਿਰਾਏਦਾਰ ਇਮਾਰਤ ਦੀ ਦੇਖ ਰੇਖ ਦਾ ਜ਼ਿੰਮੇਵਾਰ ਹੋਊਗਾ। ਕਿਰਾਏਦਾਰ ਦੀ ਜ਼ਿੰਮੇਵਾਰੀ ਹੋਊਗੀ ਕਿ ਉਹ ਨੇੜੇ ਤੇੜੇ ਦੇ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ 'ਚ ਦਖਲ ਨਾ ਦੇਵੇ। ਜਿਹੜੀ ਬਿਲਡਿੰਗ ਹੈ ਉਹਦਾ ਗੈਰ ਕਾਨੂੰਨੀ ਕੰਮ ਦਾ ਇਸਤੇਮਾਲ ਨਾ ਕਰੇ। ਕਿਰਾਏਦਾਰ ਘਰ ਛੱਡਣ ਤੋਂ ਪਹਿਲਾਂ ਸੂਚਨਾ ਦੇਊਗਾ। ਮਕਾਨ ਮਾਲਕ ਖਾਲੀ ਕਰਾਉਣ ਤੋਂ ਪਹਿਲਾਂ ਨੋਟਿਸ ਦੇਊਗਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਨਵਾਂ ਮਾਡਲ ਰੈਂਟ ਐਕਟ ਹੈ ਇਹਦੇ 'ਚ ਲੋਕ ਪ੍ਰਾਪਰਟੀ ਕਿਰਾਏ ਦੇ ਉੱਤੇ ਦੇਣ ਤੋਂ ਡਰਨਗੇ ਨਹੀਂ। ਮੰਨ ਲਓ ਕੋਈ ਵਿਦੇਸ਼ 'ਚ ਰਹਿੰਦਾ, ਬਾਹਰ ਰਹਿੰਦਾ ਜੀ, ਉਹਨੂੰ ਇਸ ਗੱਲ ਦਾ ਡਰ ਰਹਿੰਦਾ ਵੀ ਜਿਵੇਂ ਆਪਣਾ ਘਰ ਕਿਰਾਏ ਤੇ ਦੇ ਦਿੱਤਾ ਤੇ ਉਹਦੇ ਤੇ ਕਬਜ਼ਾ ਹੋ ਜਾਊਗਾ। ਉਹ ਘਰ ਦੇ ਵਿੱਚ ਤਾਲਾ ਲਾ ਜਾਂਦਾ, ਬੰਦ ਪਏ ਘਰ ਜਿਹੜੇ ਉਹ ਖਰਾਬ ਹੋ ਜਾਂਦੇ ਆ। ਨਵਾਂ ਰੈਂਟ ਐਕਟ ਲਾਗੂ ਹੋਣ ਤੋਂ ਬਾਅਦ ਕਬਜ਼ੇ ਦਾ ਡਰ ਨਹੀਂ ਜਿਹੜਾ ਵੀ ਉਹ ਰਹੂਗਾ। ਮਾਲਕ ਤੇ ਕਿਰਾਏਦਾਰ ਦੋਨਾਂ ਦੇ ਜਿਹੜੇ ਵੀ ਉਹ ਨਿਯਮ ਬਣਾਏ ਗਏ ਆ। ਇਹਦੇ 'ਚ ਕਿਰਾਏ ਵਿਵਾਦ ਦੇ ਉੱਤੇ ਸੁਣਵਾਈ ਰੈਂਟ ਕੋਰਟ ਦੇ ਵਿੱਚ ਰੈਂਟ ਟ੍ਰਿਬਿਊਨਲ ਦੇ ਵਿੱਚ ਹੋਊਗੀ, ਜਿਹੜੀ ਕਿ ਹੁਣ ਸਿਵਲ 'ਚ ਹੁੰਦੀ ਹੈ। ਔਰ ਸਿਵਲ ਦੇ ਵਿੱਚ ਬਹੁਤ ਲੰਬਾ ਜਿਹੜਾ ਵੀ ਉਹ ਖਿੱਚਿਆ ਜਾਂਦਾ। ਰੈਂਟ ਕੋਰਟ ਦਾ ਫੈਸਲਾ ਰੈਂਟ ਟ੍ਰਿਬਿਊਨਲ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ। ਰੈਂਟ ਅਥਾਰਟੀ ਦੇ ਕੋਲੇ ਰਜਿਸਟਰਡ ਹੋਊਗਾ ਜੀ ਕਿਰਾਏਨਾਮਾ। ਔਰ ਕਿਰਾਏਦਾਰ ਤੇ ਮਾਲਕ ਮਕਾਨ ਦੇ ਵਿੱਚ ਕਿਸੇ ਦੀ ਮੌਤ ਦੇ ਤੋਂ ਬਾਅਦ ਵਾਰਸਾਂ ਦੇ ਅਧਿਕਾਰ ਹੋਣਗੇ। ਕਿਰਾਇਆ ਵਧਾਉਣ, ਸਿਕਿਉਰਿਟੀ ਡਿਪੋਜ਼ਿਟ, ਇਮਾਰਤ ਨੂੰ ਨੁਕਸਾਨ ਵਰਗੇ ਨਿਯਮ ਹੋਣਗੇ। ਦੇਖੋ ਬਾਕੀ ਇਹਦੀ ਜਿਹੜੀ ਜੀ ਉਹ ਚੀਰ-ਪਾੜ ਕਰਾਂਗੇ। ਵੈਸੇ ਕੁਝ ਚੀਜ਼ਾਂ ਇਹਦੇ ਵਿੱਚ ਜਿਹੜੇ ਖਾਸ ਤੌਰ ਦੇ ਉੱਤੇ NRIs ਨੇ ਜੀ ਉਹਨਾਂ ਦੇ ਵਾਸਤੇ ਚੰਗੀਆਂ ਨੇ। ਚੰਗੀਆਂ ਇਸ ਪੱਖੋਂ ਨੇ ਜੀ ਕਿ ਜੇ ਮੰਨ ਲਓ ਤੁਸੀਂ ਕੁਝ ਕਿਰਾਇਆ ਜਿਹੜਾ ਜੀ ਉਹ ਲੈਂਦੇ ਹੋ, ਦੇਖੋ ਉਹਨਾਂ ਲੈ ਕੇ ਆਉਣਾ ਇਹਨੂੰ ਸਿਸਟਮ ਦੇ ਵਿੱਚ ਸਾਰੇ ਨੇ। ਜੇ ਮੰਨ ਲਓ ਤੁਸੀਂ ਉਹਦਾ ਜਿੰਨਾ ਵੀ ਜੋ ਵੀ ਕਿਰਾਇਆ ਲੈਂਦੇ ਤੇ ਉਹਦਾ ਥੋੜਾ ਜੋ ਵੀ ਇਹ ਲਿਖਣ ਦੇ ਮੌਕੇ ਦੇ ਉੱਤੇ ਬਣਦਾ ਟੈਕਸ ਦੇ ਰੂਪ ਦੇ ਵਿੱਚ ਬਣਦਾ ਉਹ ਦਿਓ ਤੇ ਘੱਟੋ ਘੱਟ ਤੁਹਾਡੀ ਪ੍ਰਾਪਰਟੀ ਜਿਹੜੀ ਹੈ ਜੀ ਉਹ ਸੁਰੱਖਿਅਤ। ਇਹ ਨਹੀਂ ਹੋਊਗਾ ਕਿ ਕੋਈ ਵੀ ਜਿਹੜਾ ਜੀ ਉਹ ਉੱਠਿਆ ਤੇ ਉਹਨੇ ਉਹਦੇ ਉੱਤੇ ਜੰਦਰਾ ਲਾ ਲਿਆ, ਇੱਥੇ ਫਰਦਾਂ ਜਿਹੜੀਆਂ ਜੀ ਉਹ ਤਬਦੀਲ ਕਰਾ ਲਈਆਂ, ਨਾਂ ਨੂੰ ਤਬਦੀਲ ਕਰਾ ਲਏ। ਜਿਹੜੀ ਉਹ ਰੈਂਟ ਡੀਡ ਹੋਊਗੀ ਉਹ ਰਜਿਸਟਰਡ ਹੋਊਗੀ ਅਥਾਰਟੀ ਦੇ ਕੋਲ। ਜਦੋਂ ਉੱਥੇ ਰਜਿਸਟਰਡ ਹੋਊਗੀ ਤੇ ਕੱਲ ਨੂੰ ਬੱਚਿਆਂ ਨੂੰ ਜਾਂ ਤੁਹਾਨੂੰ ਜਿਹੜੀ ਵੀ ਉਹ ਮੁਸ਼ਕਲ ਨਹੀਂ ਆ ਸਕਦੀ। ਤੁਹਾਨੂੰ ਜੇ ਯਾਦ ਹੋਵੇ ਤੇ ਕੁਝ ਦੇਰ ਪਹਿਲਾਂ ਮੈਂ ਇਹਦੀ ਉਦੋਂ ਗੱਲ ਕੀਤੀ ਵੀ ਇਹ ਆ ਰਿਹਾ ਔਰ ਜਦੋਂ ਆਊਗਾ ਉਦੋਂ ਗੱਲ ਜਿਹੜਾ ਜੀ ਕਰਾਂਗੇ। ਇਹ ਲਾਗੂ ਹੋ ਗਿਆ ਹੁਣ ਪੰਜਾਬ ਵਿੱਚ। ਅੱਗੋਂ ਜਿਹੜਾ ਜੀ ਇਹਦਾ ਧਿਆਨ ਰੱਖਣਾ, ਜੇ ਕਿਸੇ ਨੇ ਕਿਰਾਏ ਵਗੈਰਾ ਦੇ ਉੱਤੇ ਦੇਣਾ ਉਹਨੂੰ ਮਨਾ ਕੇ ਇਹਦੇ ਤਹਿਤ ਸਾਈਨ ਕਰ ਲਏ ਜਾਣ ਤੇ ਕਾਫੀ ਹੱਦ ਤੱਕ ਤੁਹਾਡੀ ਪ੍ਰਾਪਰਟੀ ਸੁਰੱਖਿਅਤ ਹੋ ਜਾਏਗੀ। ਜੀ ਜੀ ਜੀ, ਬਹੁਤ ਵਧੀਆ ਜੀ, ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।